ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 23 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ, ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ, ਉਸ ਬਾਰੇ ਜਾਣਕਾਰੀ ਲਈ ਤੇ ਜੇ ਤੁਹਾਡੀ ਉਮਰ 65 ਸਾਲ ਤੋਂ ਉੱਤੇ ਆ ਜਾਂ 65 ਸਾਲ ਦੇ ਹੋਣ ਵਾਲੇ ਹੋ ਤਾਂ ਮੈਡੀਕੇਅਰ ਬਾਰੇ ਪਤਾ ਕਰਨ ਲਈ, ਉਸ ਦੇ ਲਈ ਅਪਲਾਈ ਕਰਨ ਦੇ ਲਈ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। 408-272-2500 4082722500 ਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-03। ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਢੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਵਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਨੀਵਰਸਿਟੀ ਆਫ ਆਇਡਾਹੋ ਦੇ ਵਿੱਚ 4 ਬੱਚਿਆਂ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਉਹਨਾਂ ਦੇ ਅਪਾਰਟਮੈਂਟ 'ਚ, ਜਿੱਥੇ ਵੀ ਉਹ ਰਹਿੰਦੇ ਸੀਗੇ। ਹਜੇ ਤੱਕ ਵੀ 1000 ਤੋਂ ਵੱਧ ਟਿਪਸ ਆਉਣ ਦੇ ਬਾਵਜੂਦ ਜੋ ਪੁਲਿਸ ਆ ਉਹ ਕਹਿੰਦੇ ਪਈ ਹਜੇ ਵੀ ਕੋਈ ਇਨਫੋਰਮੇਸ਼ਨ ਸੋਲਿਡ ਸਾਨੂੰ ਨਹੀਂ ਮਿਲ ਸਕੀ। ਆਇਡਾਹੋ ਸਟੇਟ ਪੈਟਰੋਲ ਦੇ ਪੁਲਿਸ ਆਫਿਸਰ ਕੈਡਰਿਕ ਵੇਲਜ਼ ਨੇ ਇਹ ਦੱਸਿਆ ਵੀ 150 ਤੋਂ ਵੱਧ ਲੋਕਾਂ ਦੀ ਅਸੀਂ ਇੰਟਰਵਿਊ ਕਰ ਚੁੱਕੇ ਹਾਂ, 1000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਹੈਗੀਆਂ, ਪਰ ਹਜੇ ਤੱਕ ਵੀ ਨਹੀਂ ਪਤਾ ਚੱਲ ਸਕਿਆ ਵੀ ਕਿਸ ਤਰ੍ਹਾਂ ਜੋ ਇਹ 4 ਜਣਿਆਂ ਦੀ ਮੌਤ ਹੋਈ ਆ, ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਗਿਆ ਹੈ। ਜੀ ਸੋ ਬਿਲਕੁਲ ਬੜੀ ਮੰਦਭਾਗੀ ਗੱਲ, ਘਟਨਾ ਜਿਹੜੀ ਹਰਜੋਤ ਸਿੰਘ ਜੀ ਇਹ ਵਾਪਰੀ ਸੀ, ਪਰ ਕੋਈ ਵੀ ਜਿਹੜਾ ਸਸਪੈਕਟ ਆ ਜੇ ਇਹਨਾਂ ਦੇ ਕਹਿ ਲਓ ਵੀ ਨਿਸ਼ਾਨੇ ਤੇ ਨਹੀਂ ਆ। 10 ਦਿਨ ਜਿਹੜੇ ਆ ਇਸ ਕਤਲੋਗਾਰਤ ਨੂੰ ਜਿਹੜੇ ਹੋ ਚੁੱਕੇ ਨੇ ਤੇ ਛੋਟੀ 20-21 ਸਾਲ ਦੇ ਜਿਹੜੇ ਇਹ 4 ਜਿਹੜੇ ਵਿਕਟਮਸ ਆ, ਜਿਹੜੇ ਹਾਊਸਮੇਟ ਸੀਗੇ, ਉਹਨਾਂ ਦੀ ਹੱਤਿਆ ਜਿਹੜੀ ਉਹ ਹੋਈ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਲੋਰਾਡੋ ਕਲੱਬ ਦੇ ਵਿੱਚ ਸ਼ੂਟਿੰਗ ਕਰਨ ਵਾਲੇ ਸਸਪੈਕਟ ਉਸ ਨੂੰ ਕਹਿੰਦੇ ਵੀ ਵਿਦਆਊਟ ਬੇਲ ਇਸ ਟਾਈਮ ਰੱਖਿਆ ਗਿਆ ਹੈਗਾ ਆ। ਉੱਥੇ ਇੱਕ ਆਰਮੀ ਵੈਟਰਨ ਤੇ ਇੱਕ ਹੋਰ ਜਾਣਾ ਜਿਹੜਾ ਕਲੱਬ ਕਿਊ ਦੇ ਵਿੱਚ ਜਦੋਂ ਸ਼ੂਟਿੰਗ ਵਾਪਰੀ ਸੀ, ਉਹਨਾਂ ਨੇ ਇਸ ਨੂੰ ਫੜ ਲਿਆ ਸੀ, ਜੱਫਾ ਪਾਇਆ ਸੀ। ਇਸ ਦੀ ਚੰਗੀ ਉੱਥੇ ਕੁੱਟਵਾਰ ਵੀ ਕੀਤੀ ਗਈ ਹੈ। ਐਂਡਰਸਨ ਲੀ ਐਲਡਰਿਚ 22 ਸਾਲ ਦੀ ਉਮਰ ਦਾ, ਇਸ ਦੇ ਮੂੰਹ ਦੇ ਉੱਤੇ ਸੱਟਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਆ ਜਦੋਂ ਅੱਜ ਇਸ ਦਾ ਹੈਡਸ਼ਾਟ ਆ ਉਹ ਰਿਲੀਜ਼ ਕੀਤਾ ਗਿਆ ਸੀਗਾ। ਤੇ ਹਰਜੋਤ ਸਿੰਘ ਜੀ ਰੀਸੈਂਟਲੀ ਉਹਦੇ ਪਿਓ ਦੇ ਨਾਲ ਇੱਕ ਗੱਲਬਾਤ ਹੋਈ ਆ ਤੇ ਜਦ ਕਹਿੰਦੇ ਵੀ ਮੈਨੂੰ ਜਦੋਂ ਪਤਾ ਲੱਗਾ ਵੀ ਇੱਦਾਂ ਕਲੱਬ ਦੇ ਵਿੱਚ ਇੱਦਾਂ ਸ਼ੂਟਿੰਗ ਹੋਈ ਆ, ਕਹਿੰਦਾ ਮੈਨੂੰ ਪਤਾ ਲੱਗਾ ਗੇ ਕਲੱਬ ਆ। ਪਹਿਲੋਂ ਕਹਿੰਦਾ ਮੈਂ ਫਿਕਰ 'ਚ ਪੈ ਗਿਆ ਵੀ ਕਿਤੇ ਮੇਰਾ ਮੁੰਡਾ ਜਿਹੜਾ ਉਹ ਗੇ ਤਾਂ ਨਹੀਂ ਆ, ਤੇ ਫਿਰ ਕਹਿੰਦਾ ਮੈਂ ਸੁੱਖ ਦਾ ਸਾਹ ਲਿਆ ਵੀ ਨਹੀਂ ਉਹ ਗੇ ਨਹੀਂ ਆ। ਪਰ ਤੁਸੀਂ ਦੇਖੋ ਵੀ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਆ ਵੀ ਉਹਨੇ ਕਤਲ ਕਰਤੇ 5 ਜਾਣੇ, ਉਹਦਾ ਉਹਨੂੰ ਫਿਕਰ ਨਹੀਂ, ਉਹਨੂੰ ਬਸ ਇਹ ਫਿਕਰ ਸੀਗਾ ਵੀ ਮੁੰਡਾ ਉਹਦਾ ਗੇ ਸੀਗਾ ਕਿ ਨਹੀਂ। ਸੋ ਉਸ ਦੇ ਜਿਹੜਾ ਹੁਣ ਇਸ ਟਾਈਮ ਕਹਿ ਲਓ ਵੀ ਆਨਲਾਈਨ ਉਸਦੇ ਪਿਓ ਦੀ ਇਸ ਗੱਲ ਨੂੰ ਵੀ ਕਾਫੀ ਜਿਹੜਾ ਵਿਵਾਦ ਆ ਉਹ ਬਣਿਆ ਪਿਆ ਹੈਗਾ ਆ। ਤੇ ਹਾਲ ਦੀ ਘੜੀ ਇਸ ਮੁੰਡੇ ਨੂੰ ਜਿਸ ਨੇ ਇਹ ਕਤਲੋਗਾਰਤ ਕੀਤੀ ਹੈ, 5 ਜਣਿਆਂ ਨੂੰ ਮਾਰਿਆ ਆ, ਉਸ ਨੂੰ ਵਿਦਆਊਟ ਬੇਲ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀਆਂ ਜੋ ਇਲੈਕਸ਼ਨ ਦੇ ਰਿਜ਼ਲਟਸ ਹੈਗੇ ਆ ਉਹ ਕਾਫੀ ਨੇੜੇ ਪਹੁੰਚਦੇ ਲੱਗ ਰਹੇ ਆ। ਕਾਫੀ ਪੰਜਾਬੀ ਮੂਲ ਦੇ ਵੀ ਜਿਹੜੇ ਆਪਣੇ ਕੈਂਡੀਡੇਟ ਸੀ ਉਹ ਜਿੱਤ ਗਏ ਹੈਗੇ ਆ। ਯੂਨੀਵਰਸਿਟੀ ਦੇ ਵੀ ਮੈਂ ਦੇਖ ਰਿਹਾ ਸੀ, ਦੋਨੋਂ ਹੀ ਜੋ ਕੈਂਡੀਡੇਟ ਸੀਗੇ ਆਪਣੇ ਸਕੂਲ ਬੋਰਡ ਦੇ ਲਈ ਸੀ ਤੇ ਉਹ ਜਿੱਤਦੇ ਲੱਗਦੇ ਕਾਫੀ ਫਰਕ ਦੇ ਨਾਲ ਅੱਗੇ ਹੈਗੇ ਆ। ਕੈਲੀਫੋਰਨੀਆ ਦੀ ਜੋ US ਹਾਊਸ ਆਫ ਰਿਪਰੈਜ਼ੈਂਟੇਟਿਵ ਰੇਸ ਇੱਕ ਹਜੇ ਤੱਕ ਵੀ ਜਿਸ ਨੂੰ ਜਿਹੜਾ ਆ ਡਿਸਾਈਡ ਨਹੀਂ ਕੀਤਾ ਗਿਆ
3,35,000 ਦੇ ਕਰੀਬ ਹਜੇ ਵੀ ਅਨਪ੍ਰੋਸੈਸਡ ਬੈਲਟਸ ਹੈਗੇ ਆ ਕਾਊਂਟ ਕਰਨ ਵਾਲੇ। ਰਿਪਬਲਿਕਨ ਫਾਰਮਰ ਜੌਨ ਡੁਆਰਟੀ ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਐਡਮ ਗ੍ਰੇ ਨੂੰ 1000 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਹੈਗਾ। ਜਿਹੜਾ 13 ਡਿਸਟ੍ਰਿਕਟ ਸੀ ਮਿਡਲ ਆਫ ਦਾ ਸੈਂਟਰਲ ਵੈਲੀ, ਇਹ ਨਵਾਂ ਓਪਨ ਹੋਇਆ ਸੀ। ਤੇ 2 ਜਿਹੜੀਆਂ ਕੈਲੀਫੋਰਨੀਆ ਦੀਆਂ ਸੀਟ ਸੀਗੀਆਂ ਆਲਰੇਡੀ ਰਿਪਬਲਿਕਨਸ ਨੂੰ ਚਲ ਗਈਆਂ। ਇੱਕ ਜੀਓਪੀ ਅਸੈਂਬਲੀ ਮੈਂਬਰ ਕੈਵਨ ਕੈਲੀ, ਉਹਨਾਂ ਨੇ ਡੈਮੋਕ੍ਰੇਟ ਕਰਮਟ ਜੋਨਸ ਨੂੰ ਬੀਟ ਕੀਤਾ। ਤੇ ਇੱਕ ਜੋ ਨਵਾਂ ਡਿਸਟ੍ਰਿਕਟ ਹੈਗਾ ਇਹ ਉਹਨਾਂ ਦਾ ਸੈਕਰਾਮੈਂਟੋ ਸਵਰਬ ਸੀਗਾ। ਤੇ ਰਿਪਬਲਿਕਨਸ ਰਿਪਰੈਜ਼ੈਂਟੇਟਿਵ ਡੇਵਿਡ ਬਲਡਾਹੋ, ਉਹਨਾਂ ਨੂੰ ਜਿਹੜਾ ਆ ਸੋਮਵਾਰ ਨੂੰ ਵਿਨਰ ਡਿਕਲੇਅਰ ਕਰ ਦਿੱਤਾ ਗਿਆ ਆ। ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਪੀਚ ਕਰਨ ਦੇ ਲਈ ਵੋਟ ਪਾਈ ਸੀ, ਇਹਨਾਂ ਨੇ ਰੂਡੀ ਸਾਲਸ ਨੂੰ ਹਰਾਇਆ ਹੈਗਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜੋ ਰਿਪਬਲਿਕਨਸ ਆ ਕਾਫੀ ਸੀਟਾਂ ਲੈ ਗਿਆ ਪਿਛਲੇ ਸਾਲ ਦੇ ਮੁਕਾਬਲੇ। ਬਾਕੀ ਜੀ ਜੋ ਇਲੈਕਸ਼ਨਸ ਆ ਉਹਨਾਂ ਦੇ ਉੱਤੇ ਵੀ ਕਾਫੀ ਰਿਜ਼ਲਟ ਜੋ ਨਿਕਲ ਰਹੇ ਹੈਗੇ ਆ। ਕਹਿੰਦੇ ਪਈ ਲਾਸ ਐਂਜਲਸ ਦੇ ਵਿੱਚ ਪ੍ਰੋਗਰੈਸਿਵ ਤੇ ਸੈਂਟਰਿਸਟ ਡੈਮੋਕ੍ਰੇਟ ਉਹ ਵਿਨ ਕੀਤੇ ਆ। ਇੱਕ ਇਤਿਹਾਸ ਜਿਹੜਾ ਬਣਿਆ ਆ ਉਹ ਓਕਲੈਂਡ ਦੇ ਮੇਅਰ ਦੇ ਲਈ ਬਣਿਆ ਆ। ਓਕਲੈਂਡ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ 37 ਸਾਲਾਂ ਦੀ ਸਭ ਤੋਂ ਯੰਗੈਸਟ ਹਮੰਗ ਅਮਰੀਕਨ ਵੂਮਨ ਉਹ ਮੇਅਰ ਬਣੂਗੀ। ਤੇ ਉਹ ਸਿਰਫ 75 ਕੁ ਵੋਟਾਂ ਦੇ ਫਰਕ ਨਾਲ ਹੀ ਜਿਹੜੀ ਆ ਜਿੱਤੀ ਹੈਗੀ ਆ ਆਪਣੇ ਓਪੋਨੈਂਟ ਨੂੰ। ਇਹ 75 ਸਾਲਾਂ ਦੇ ਇਤਿਹਾਸ ਦੇ ਵਿੱਚ ਓਕਲੈਂਡ 'ਚ ਸਾਰਾ ਕੁਝ ਵਾਪਰਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਰਾਊਟ ਦੇ ਨਾਲ ਜਿਹੜਾ ਕੈਲੀਫੋਰਨੀਆ ਦਾ ਫਾਰਮਲੈਂਡ ਆ ਉਹ ਲਗਾਤਾਰ ਸੁੰਗੜਦਾ ਜਾ ਰਿਹਾ ਆ। ਇਸ ਡਰਾਊਟ ਜੋ ਕਿ ਇੱਕ ਹੁਣ ਕੁਦਰਤੀ ਆਫਤ ਆ, ਇਹ ਕਹਿੰਦੇ ਵੀ ਬਹੁਤ ਵੱਡੇ ਡਿਜ਼ਾਸਟਰ ਦੇ ਵਜੋਂ ਨਜ਼ਰ ਆ ਰਹੀ ਆ। ਹੁਣ ਤੱਕ $1.7 ਬਿਲੀਅਨ ਇਸ ਦੇ ਕਰਕੇ ਲੂਜ਼ ਹੋ ਚੁੱਕਾ ਆ। ਸੈਕਰਾਮੈਂਟੋ ਵੈਲੀ ਦੇ ਵਿੱਚ ਚਾਹੇ ਉਹ ਝੋਨਾ ਹੋਵੇ ਤੇ ਚਾਹੇ ਜਿਹੜੀਆਂ ਹੋਰ ਬਾਕੀ ਥਾਵਾਂ ਦੇ ਉੱਤੇ ਥਾਂ ਆ, ਉੱਥੇ ਬਹੁਤ ਵੱਡੀ ਮੁਸ਼ਕਲ ਆ ਰਹੀ ਆ। ਇੱਕ ਜਿਹੜੇ ਆ ਰਾਈਸ ਫਾਰਮਰ ਡੌਨ ਬ੍ਰੈਡਸਫੋਰਡ ਦੀ ਜਿਹੜੀ ਇਹਨਾਂ ਨੇ ਗੱਲਬਾਤ ਲਾਸ ਐਂਜਲਸ ਟਾਈਮਜ਼ ਨੇ ਜਿਹੜੀ ਉਹ ਪੇਸ਼ ਕੀਤੀ ਆ, 1800 ਏਕੜ ਫਾਰਮ ਕਰਦਾ ਆ ਝੋਨੇ ਦੀ। ਤੇ ਡਰਾਊਟ ਕਹਿੰਦੇ ਵੀ ਇੰਨਾ ਸਵੀਅਰ ਆ ਵੀ ਉਸ ਨੂੰ ਜਿਹੜਾ ਫਾਰਮਿੰਗ ਦਾ ਏਰੀਆ ਆ ਉਹ ਕੱਟ ਕਰਨਾ ਪੈ ਰਿਹਾ ਆ। ਇਹ ਗਲੈਨ ਕਲੂਸਾ ਇਰੀਗੇਸ਼ਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ। ਤੇ ਕਹਿੰਦੇ ਵੀ ਇਸ ਵਾਰ ਉਸਨੇ 1 ਵੀ ਏਕੜ ਪਲਾਂਟ ਨਹੀਂ ਕੀਤਾ ਹੈਗਾ। ਤੇ ਕਹਿੰਦੇ ਵੀ ਇਸ ਵਾਰ ਹੋਰ ਵੀ ਬਹੁਤ ਸਾਰੇ ਜਿਹੜੇ ਫਾਰਮ ਆ ਉਹ ਇਹੀ ਜਿਹੜਾ ਆ ਉਹ ਫੈਸਲਾ ਲੈ ਰਹੇ ਹੈਗੇ ਆ। ਜਿਹੜੇ ਕੈਲੀਫੋਰਨੀਆ ਦੇ ਇਰੀਗੇਟਿਡ ਫਾਰਮਲੈਂਡ ਆ ਉਹ 7,52,000 ਏਕੜ ਦੇ ਨਾਲ ਸ਼ਰਿੰਕ ਹੋਇਆ ਆ, ਘਟਿਆ ਆ। ਇੰਨੀ ਘੱਟ ਜਿਹੜੀ ਆ ਉਹ ਲੋਕਾਂ ਨੇ ਜੇ ਕਹਿ ਲਓ ਵੀ ਬਿਜਾਈ ਜਿਹੜੀ ਉਹ ਕੀਤੀ ਹੈਗੀ ਆ 2019 ਦੇ ਮੁਕਾਬਲੇ 2022 ਦੇ ਵਿੱਚ। ਕਹਿੰਦੇ ਵੀ ਇਹ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ ਮੇਬੀ 5,63,000 ਏਕੜ ਫੈਲੋ ਰੱਖੀ ਜਾਊਗੀ ਜਾਂ ਫੈਲੋ ਹੋਊਗੀ ਫਾਰਮਲੈਂਡ, ਪਰ ਉਹ ਉਸ ਤੋਂ ਉੱਤੇ ਜਿਹੜਾ ਆ ਉਹ ਲੰਘ ਗਿਆ ਆ। ਸੋ ਉਹਦੇ ਕਰਕੇ ਕਹਿੰਦੇ ਵੀ ਓਵਰਆਲ US ਨੂੰ ਜਾਂ ਕੈਲੀਫੋਰਨੀਆ ਨੂੰ ਆਪਾਂ ਕਹੀਏ ਤਾਂ $1.7 ਬਿਲੀਅਨ ਦਾ ਜਿਹੜਾ ਨੁਕਸਾਨ ਆ ਉਹ ਝੱਲਣਾ ਜਿਹੜਾ ਉਹ ਪੈ ਰਿਹਾ। ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਦੇ ਜਿਹੜੇ ਮਾਹਰ ਆ ਉਹ ਇਸ ਸਾਰੇ ਪ੍ਰਕਰਨ ਨੂੰ ਵਾਚ ਕਰ ਰਹੇ ਆ, ਦੇਖ ਰਹੇ ਆ। ਤੇ ਇਰੀਗੇਟਿਡ ਲੈਂਡ ਉਸ ਦਾ ਜਿਹੜਾ ਏਕੜੇਜ ਲਗਾਤਾਰ ਜਿਹੜਾ ਘਟਦਾ ਜਾ ਰਿਹਾ ਆ। ਵਾਟਰ ਡਾਟਾ ਜੋ ਆ ਰਿਹਾ ਆ, ਕਿੱਦਾਂ ਪਾਣੀ ਕਿੱਥੇ ਤੱਕ ਪਹੁੰਚ ਰਿਹਾ ਆ, ਕਿੰਨਾ ਹੋਊਗਾ, ਕਿੰਨਾ ਕੱਢਿਆ ਜਾ ਰਿਹਾ ਆ, ਉਹਦੇ ਕਰਕੇ ਕਾਫੀ ਚਿੰਤਤ ਨਜ਼ਰ ਆ ਰਹੇ ਨੇ। ਜੀ ਬਿਲਕੁਲ। ਕੈਲੀਫੋਰਨੀਆ ਦੇ ਗਵਰਨਰ ਨੂੰ ਹੁਣ ਲੋਕ ਅਕਿਊਜ਼ ਕਰ ਰਹੇ ਆ ਵੀ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ ਉਹ ਇੱਕ ਤਰ੍ਹਾਂ ਦੇ ਨਾਲ ਪੋਲਿਟਿਕਸ ਪਲੇ ਕਰ ਰਿਹਾ ਆ। ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਦਾ ਟੈਕਸ ਆ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗਾ। ਇੱਕ ਰਿਫਾਈਨਰੀ PVF ਐਨਰਜੀ ਐਂਡ ਕਾਰਪੋਰੇਸ਼ਨ ਨੇ ਗਵਰਨਰ ਦੀ ਜਾਂ ਕੈਲੀਫੋਰਨੀਆ ਦੇ ਐਨਰਜੀ ਰੈਗੂਲੇਟਰਸ ਦੀ ਇਹ ਜੋ ਰਿਕੁਐਸਟ ਆ ਵੀ ਉਹ ਰੈਗੂਲੇਟਰਸ ਦੇ ਅੱਗੇ ਜੋ ਹੀਅਰਿੰਗ ਹੋਣੀ ਹੈਗੀ ਆ ਗੈਸੋਲੀਨ ਪ੍ਰਾਈਸਿਸ ਵਧਣ ਦੇ ਕਰਕੇ ਉਸ ਦੇ ਅੱਗੇ ਪੇਸ਼ ਹੋਵੇ, ਉਸਨੇ ਨਾ ਕਰ ਦਿੱਤੀ ਆ। ਕਹਿੰਦੇ ਵੀ ਗਵਰਨਰ ਸਾਹਿਬ ਜੋ ਆ ਇਸ ਇਸ਼ੂ ਨੂੰ ਪੋਲੀਟੀਸਾਈਜ਼ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਸਟੇਟ ਦਾ ਫਿਊਲ ਸਪਲਾਈ ਨੂੰ ਕਾਫੀ ਲੰਮੇ ਸਮੇਂ ਤੋਂ ਪ੍ਰੋਬਲਮ ਚੱਲ ਰਹੀ ਸੀ, ਉਸ ਵੱਲ ਇਹ ਜੋ ਧਿਆਨ ਨਹੀਂ ਦੇ ਰਹੇ ਹੈਗੇ।
ਨਿਊਸਮ ਨੂੰ ਉਹਨਾਂ ਨੇ ਲੈਟਰ ਲਿਖਿਆ ਹੈ, ਉਹਦੇ ਵਿੱਚ ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਵੀ ਜਿਹੜਾ ਉਹਨਾਂ ਨੂੰ ਵੀ ਮੈਂਸ਼ਨ ਕੀਤਾ ਗਿਆ ਵੀ ਉਹ ਇੱਕ ਤਰ੍ਹਾਂ ਦੇ ਨਾਲ ਮਿਸਲੀਡਿੰਗ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੈਗੇ ਆ। ਮੈਰਾਥਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਵੀ ਟੈਸਟੀਫਾਈ ਹੋਣ ਤੋਂ ਨਾ ਕਰ ਦਿੱਤੀ ਹੈਗੀ ਆ। ਫਿਲਿਪ 66 ਨੇ ਕਿਹਾ ਵੀ ਇਹ ਜੋ ਵੈਸਟਰਨ ਸਟੇਟ ਪੈਟਰੋਲੀਅਮ ਐਸੋਸੀਏਸ਼ਨਸ ਹੈਗੀ ਆ ਉਹ ਨਹੀਂ ਪਾਰਟਿਸਿਪੇਟ ਕਰਨਗੇ ਇਹਦੇ ਵਿੱਚ। ਸੋ ਕਾਫੀ ਜੋ ਆਇਲ ਤੇ ਗੈਸ ਕੰਪਨੀਆਂ ਆ ਉਹ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀਆਂ ਹੈਗੀਆਂ। ਐਵਰੇਜ ਅੱਜ ਦੀ ਜੇ ਪ੍ਰਾਈਸ ਦੱਸਦੇ ਜਾਈਏ ਗੈਸੋਲੀਨ ਦੀ ਅਨਲੀਡਡ ਦੀ $5 ਤੇ 15 ਸੈਂਟ ਹੈਗੀ ਆ AAA ਦੇ ਮੁਤਾਬਕ। ਕਿਸੇ ਏਰੀਏ ਥੋੜੀ ਬਹੁਤੀ ਵੱਧ ਘੱਟ ਹੋ ਸਕਦੀ ਆ ਪਰ ਇੰਨੀ ਪ੍ਰਾਈਸ ਚੱਲਦੀ ਆ। PVF ਕੰਪਨੀ ਜਿਹਦਾ ਨਾਮ ਹੈ ਪਹਿਲਾਂ ਤੁਹਾਨੂੰ ਦੱਸਿਆ ਆ, ਉਹਨਾਂ ਨੂੰ ਇਸ ਸਾਲ $3 ਬਿਲੀਅਨ ਦਾ ਜਿਹੜਾ ਪ੍ਰੋਫਿਟ ਆ ਹੋਣ ਜਾ ਰਿਹਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਕੱਲ ਐਲਾਨ ਕੀਤਾ ਵੀ ਉਹ $647 ਮਿਲੀਅਨ ਰਿਲੀਜ਼ ਕਰਨ ਜਾ ਰਹੇ ਆ ਤੇ ਇਹ ਫੰਡਿੰਗ ਦਿੱਤੀ ਜਾਊਗੀ ਤਕਰੀਬਨ 1.4 ਮਿਲੀਅਨ ਹਾਊਸ ਹੋਲਡਸ ਨੂੰ, ਘਰਾਂ ਨੂੰ, ਜਿਨ੍ਹਾਂ ਦੇ એનર્ਜੀ ਬਿਲਸ ਓਵਰਡਿਊ ਪਏ ਨੇ। 4 ਮਾਰਚ 2020 ਤੋਂ 31 ਦਸੰਬਰ 2021 ਤੱਕ ਜਿਨ੍ਹਾਂ ਦੇ ਅਜੇ ਵੀ ਬਿਜਲੀ ਦੇ ਬਿੱਲ ਜਾਂ એનર્ਜੀ ਬਿਲਸ ਬਕਾਇਆ ਪਏ ਨੇ ਤੇ ਜਿਹੜੇ ਇਹ ਬੇਸਿਕਲੀ ਇਕਨੋਮਿਕ ਰਿਲੀਫ ਹੀ ਆ ਜਿਹੜੇ COVID-19 ਪੈਂਡੈਮਿਕ ਦੇ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਉੱਤੇ ਮਾਰ ਪਈ ਸੀ ਉਸ ਦੇ ਲਈ। ਸੋ ਉਸ ਦੇ ਲਈ ਹੁਣ $647 ਮਿਲੀਅਨ ਜਿਹੜਾ ਆ ਉਸ ਦੀ ਫੰਡਿੰਗ ਰਿਲੀਜ਼ ਕੀਤੀ ਜਾਊਗੀ। ਕਹਿੰਦੇ ਵੀ ਇਹ ਯੂਟਿਲਿਟੀ ਰਿਲੀਫ ਦੇਣ ਦੇ ਨਾਲ 1.4 ਮਿਲੀਅਨ ਕੈਲੀਫੋਰਨੀਅਨਸ ਦੇ ਉੱਤੇ ਜਿਹੜੇ એનર્ਜੀ ਬਿੱਲ ਓਵਰਡਿਊ ਪਏ ਆ ਉਹਨਾਂ ਨੂੰ ਰਾਹਤ ਮਿਲੂਗੀ। ਇਸ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਗਿਆ ਵੀ 33 ਯੂਟਿਲਿਟੀ ਕੰਪਨੀਜ਼ ਨੇ ਇਹਦੇ ਵਿੱਚੋਂ ਫੰਡਸ ਦੇ ਲਈ ਅਪਲਾਈ ਜਿਹੜਾ ਉਹ ਕੀਤਾ ਆ। 1.4 ਮਿਲੀਅਨ ਹਾਊਸ ਹੋਲਡਸ ਆ ਉਹਨਾਂ ਦੇ ਲਈ। ਸੋ ਇਦਾਂ ਲੱਗ ਰਿਹਾ ਵੀ ਲੋਕਾਂ ਨੂੰ ਦੇਣ ਦੀ ਬਜਾਏ ਜਿਨ੍ਹਾਂ ਦੇ ਵੀ ਬਕਾਇਆ ਪਏ ਨੇ ਸਿੱਧਾ ਕੰਪਨੀਆਂ ਨੂੰ ਹੀ ਸਰਕਾਰ ਵੱਲੋਂ ਜਿਹੜੀ ਆ ਉਹ ਮਨੀ ਦੇ ਦਿੱਤੀ ਜਾਊਗੀ ਤੇ ਜਿਨ੍ਹਾਂ ਦੇ ਓਵਰਡਿਊ ਆ ਤੇ ਫਿਰ ਸ਼ਾਇਦ ਉਹ ਕਲੀਅਰ ਹੋ ਜਾਣ। ਜੀ ਅਗਲੀ ਖਬਰ ਕੈਲੀਫੋਰਨੀਆ ਦਾ ਇੱਕ ਫੈਂਟਲਿਨ ਕਿੰਗਪਿਨ ਨੂੰ ਚਾਰਜ ਕੀਤਾ ਜਾ ਰਿਹਾ। ਕਹਿੰਦੇ ਭਈ ਉਸ ਨੇ ਡਾਰਕਨੈਟ ਯੂਜ਼ ਕੀਤਾ ਹੈਗਾ ਡਿਸਟ੍ਰੀਬਿਊਟ ਕਰਨ ਦੇ ਲਈ ਮਿਲੀਅਨਸ ਆਫ ਬਿਲਸ। ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਕ੍ਰਿਸਟੋਫਰ ਹੈਂਪਟਨ ਸਰੀਟੋਸ ਦਾ ਰਹਿਣ ਵਾਲਾ, ਜਿਸ ਨੂੰ ਨਾਰਕੋ 710 ਕਰਕੇ ਵੀ ਜਾਣਿਆ ਜਾਂਦਾ ਹੈਗਾ ਆ। ਕਹਿੰਦੇ ਭਈ ਜਸਟਿਸ ਡਿਪਾਰਟਮੈਂਟ ਨੇ ਇਹ ਕਿਹਾ ਆ ਓਪੀਆਈਡ ਜੋ ਖਾਸ ਕਰਕੇ ਫੈਂਟਲਿਨ ਆ ਇਹ ਅਮਰੀਕਨਸ ਨੂੰ ਅਨਪ੍ਰੈਸੀਡੈਂਟਡ ਲੈਵਲ ਤੇ ਮਾਰ ਰਹੀ ਆ। ਬਹੁਤ ਵੱਡੀ ਗਿਣਤੀ 'ਚ ਅਮਰੀਕਨਸ ਮਰ ਰਹੇ ਆ ਇਸ ਪਿਲ ਨੂੰ, ਇਹ ਜਿਹੜੀ ਹੈਗੀ ਆ ਫੈਂਟਲਿਨ ਖਾਣ ਦੇ ਨਾਲ। ਕ੍ਰਿਸਟੋਫਰ ਹੈਂਪਟਨ ਸਰੀਟੋ ਦਾ ਰਹਿਣ ਵਾਲਾ ਆ। ਇਸ ਨੂੰ ਫੈਡਰਲ ਗ੍ਰੈਂਡ ਜੂਰੀ ਨੇ ਪਿਛਲੇ ਹਫ਼ਤੇ ਇੰਡਾਈਟ ਕੀਤਾ ਹੈਗਾ। ਕਹਿੰਦੇ ਭਈ ਇਸ ਤੋਂ ਵੱਡੀ ਗਿਣਤੀ ਦੇ ਵਿੱਚ ਫੈਂਟਲਿਨ ਖਰੀਦੀ ਗਈ। ਇੰਗਲਵੁੱਡ ਦੇ ਵਿੱਚ ਇਹ ਆਪਣੀ ਲੈਬ ਆ ਉਹ ਚਲਾ ਰਿਹਾ ਸੀਗਾ। ਉਸ ਨੂੰ ਹੁਣ ਨਵੰਬਰ 23 ਨੂੰ ਅੱਜ ਅਰੇਂਡ ਕਰਨਾ ਸੀ ਲਾਸ ਐਂਜਲਸ ਦੀ ਫੈਡਰਲ ਕੋਰਟ ਦੇ ਵਿੱਚ। 11 ਕਾਊਂਟ ਉਹਦੇ ਤੇ ਨੈਰਕੋਟਿਕਸ ਤੇ ਵੈਪਨ ਆਫੈਂਸਿਸ ਦੇ ਲਾਏ ਗਏ ਆ ਤੇ ਜੇ ਉਹ ਚਾਰਜ ਹੋ ਜਾਂਦਾ, ਹਜੇ ਤੱਕ ਕੋਰਟ ਦਾ ਅਪਡੇਟ ਨਹੀਂ ਆਈ, ਤੇ ਉਸ ਨੂੰ ਲਾਈਫ ਸੈਂਟੈਂਸ ਦਿੱਤੀ ਜਾਊਗੀ। ਇਹ ਸਾਰੇ ਕਾਸੇ ਦੇ ਵਿੱਚ FBI, DEA, HSI, ਬਿਊਰੋ ਆਫ ਅਲਕੋਹਲ, ਟਬਾਕੋ, ਫਾਇਰਆਰਮ, ਐਕਸਪਲੋਸਿਵ ਤੇ US ਪੋਸਟਲ ਸਰਵਿਸ ਸਾਰੀਆਂ ਆਰਗੇਨਾਈਜੇਸ਼ਨਸ ਇਨਵੋਲਵ ਸੀਗੀਆਂ। ਜੀ ਦੋ ਬੰਦੇ ਜਿਹੜੇ ਹਰਜੋਤ ਸਿੰਘ ਜੀ ਫੈਂਟਨਲ ਦੇ ਹੀ ਮਾਮਲੇ ਦੀ ਜੇ ਗੱਲ ਕਰਦੇ ਜਾਈਏ, ਨਿਊਯਾਰਕ ਦੇ ਕੁਈਨਸ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਜੌਨ ਐਫ ਕੈਨੇਡੀ ਇੰਟਰਨੈਸ਼ਨਲ 에ਅਰਪੋਰਟ ਆ ਉੱਥੇ ਫੜੇ ਗਏ ਆ। 33 ਸਾਲਾਂ ਦਾ ਪੈਰੀ ਲਈਸ ਰੂਡੋਲਫ ਸੈਂਡੀਆਗੋ ਦਾ ਤੇ ਓਰੇਲ ਬਰਾਹਸ ਵੈਲੈਂਸੀਆ 50 ਸਾਲਾਂ ਦਾ ਪੈਰਿਸ ਦਾ ਜਿਹੜਾ ਰਹਿਣ ਵਾਲਾ, ਪੈਰਿਸ ਜਿਹੜਾ ਕੈਲੀਫੋਰਨੀਆ ਸ਼ਹਿਰ ਆ ਉੱਥੇ ਦਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 32,000 ਫੈਂਟਨਲ ਦੀਆਂ ਪਿਲਸ ਇਹਨਾਂ ਦੇ ਪੋਜੈਸ਼ਨ ਦੇ ਵਿੱਚ ਸੀਗੀਆਂ ਜਿਨ੍ਹਾਂ ਦੀ ਸਟਰੀਟ ਵੈਲਿਊ $1 ਮਿਲੀਅਨ ਜਿਹੜੀ ਆ ਉਹ ਦੱਸੀ ਜਾਂਦੀ ਆ। 2 ਮਹੀਨੇ ਕਹਿੰਦੇ ਆ ਵੀ ਇਹ ਲੰਮੀ ਇਨਵੈਸਟੀਗੇਸ਼ਨ ਇਹ ਚੱਲੀ ਸੀ ਤੇ ਇਹਨਾਂ ਦੋਨਾਂ ਨੂੰ ਇੱਕ ਡਰੱਗ ਟ੍ਰਾਂਜੈਕਸ਼ਨ ਕਰਦੇ ਹੋਏ ਰੰਗੇ ਹੱਥ ਹੈਂਪਟਨ ਇਨ ਦੇ ਵਿੱਚ 135th ਐਵੀਨਿਊ ਦੇ ਉੱਤੇ ਕੁਈਨਸ ਦੇ ਵਿੱਚ ਫੜਿਆ ਜਿਹੜਾ ਹੋ ਗਿਆ ਸੀ। ਨਿਊਯਾਰਕ ਸਿਟੀ ਦੇ ਸਪੈਸ਼ਲ ਨਾਰਕੋਟਿਕਸ ਪ੍ਰੋਸੀਕਿਊਟਰਸ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਦਿੱਤੀਆਂ ਆ। ਸੋ ਤੁਸੀਂ ਦੇਖੋ ਵੀ ਕਿੱਦਾਂ 에ਅਰਪੋਰਟ ਤੋਂ ਜਾ ਕੇ ਕਿੱਥੇ ਕਿੱਥੇ ਤੱਕ ਕਿੱਦਾਂ ਦੇ ਲੋਕ ਲਈ ਜਾਂਦੇ ਆ ਤੇ ਆ ਜਿਹੜੇ ਫੜੇ ਜਾਂਦੇ ਆ, ਜਿਹੜੇ ਫੜੇ ਨਹੀਂ ਜਾਂਦੇ ਹੋਰ ਪਤਾ ਨਹੀਂ ਕਿੰਨੀਆਂ ਕਮਿਊਨਿਟੀਜ਼, ਕਿੰਨੇ ਕੁ ਲੋਕਾਂ ਦਾ ਇਹ ਨੁਕਸਾਨ ਜਿਹੜਾ ਆ ਉਹ ਕਰ ਰਹੇ ਹੋਣਗੇ।
ਕੈਲੀਫੋਰਨੀਆ ਦੇ ਵਿੱਚ ਕੁਝ ਟੀਨ ਬੱਚੀਆਂ ਜੋ ਆ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਸੈਕਰਾਮੈਂਟੋ ਇੱਕ ਅਮਿਊਜ਼ਮੈਂਟ ਪਾਰਕ ਰਾਈਡ ਦੇ ਵਿੱਚ, ਜੋ ਕਿ 65 ਫੁੱਟ ਉੱਚੀ 에ਅਰ ਦੇ ਵਿੱਚ ਸਟਕ ਹੋ ਗਈ ਸੀ। ਫਾਇਰ ਰਿਸਪੌਂਡਰਸ ਜੋ ਸੈਕਰਾਮੈਂਟੋ ਮੈਟਰੋਪੋਲੀਟਨ ਫਾਇਰ ਡਿਸਟ੍ਰਿਕਟ ਦੇ ਨਾਲ ਆ, ਉਹਨਾਂ ਨੇ ਇਹ ਬੱਚੀਆਂ ਨੂੰ ਰੈਸਕਿਊ ਕੀਤਾ ਹੈਗਾ। ਕਹਿੰਦੇ ਵੀ ਉਹ ਰੋਲਰ ਕੋਸਟਰ ਸਕੈਂਡੀਆ ਫਨ ਸੈਂਟਰ ਜੋ ਨਾਰਥ ਹਾਈਲੈਂਡਸ ਦੇ ਵਿੱਚ ਆ, ਉੱਥੇ ਰਾਈਡ ਕਰ ਰਹੇ ਸੀ ਜਦੋਂ ਆਲ ਆਫ ਸਡਨ 65 ਫੁੱਟ ਉਹ ਉਚਾਈ ਦੇ ਉੱਤੇ ਜਾ ਕੇ ਉਹਨਾਂ ਦੀ ਜਿਹੜੀ ਰਾਈਡ ਆ ਉਹ ਸਟਕ ਹੋ ਗਈ ਤੇ ਫਿਰ ਫਾਇਰ ਡਿਪਾਰਟਮੈਂਟ ਨੂੰ ਸੱਦਿਆ ਗਿਆ ਤੇ ਫਾਇਰ ਡਿਪਾਰਟਮੈਂਟ ਨੇ ਸਾਰੇ ਹੀ ਜੋ ਉੱਥੇ ਬੱਚੀਆਂ ਸਟਕ ਹੋਈਆਂ ਸੀਆਂ ਉਹਨਾਂ ਨੂੰ ਉਸ ਰਾਈਡ ਦੇ ਵਿੱਚੋਂ ਛੁਡਾਇਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੇ ਐਲਾਮਿਟਾ ਕਾਊਂਟੀ ਦੇ ਜਿਹੜੇ ਇੱਕ ਡੈਪਟੀ ਆ ਉਹਨਾਂ ਨੂੰ ਸਾਈਟ ਕੀਤਾ ਗਿਆ ਆ DUI ਦੇ ਲਈ। ਇਹ ਜਿਹੜੇ ਡੈਪਟੀ ਸ਼ੈਰਿਫ ਸੀਗੇ, ਕਹਿੰਦੇ ਵੀ ਉਹਨਾਂ ਦੇ ਕਾਊਂਟੀ ਦਾ ਓਨਡ ਇੱਕ ਬਾਰਬੀਕਿਊ ਵਹੀਕਲ ਆ ਉਹ ਚਲਾ ਰਹੇ ਸੀ, ਜਿਸ ਦਾ ਦੁਰਘਟਨਾ ਜਿਹੜੀ ਉਹ ਹੋ ਗਈ ਹੈ। ਇਸ ਮੌਕੇ ਡੈਪਟੀ ਮਾਈਕਲ ਜ਼ਿਲਰ ਉਹ ਹਸਪਤਾਲ 'ਚ ਨੇ, ਉਹਨਾਂ ਦੀਆਂ ਸੱਟਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ। ਇਹ ਕ੍ਰੈਸ਼ ਜਿਹੜਾ ਆ ਲਿਵਰਮੋਰ ਦੇ ਵਿੱਚ ਵਾਪਰਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜਾ ਉਹ ਦੱਸਿਆ ਆ ਤੇ ਬਾਰਬੀਕਿਊ ਟਰੱਕ ਪੂਰੀ ਤਰ੍ਹਾਂ ਜਿਹੜਾ ਉਹ ਨਸ਼ਟ ਇਸ ਦੁਰਘਟਨਾ 'ਚ ਹੋ ਗਿਆ। ਜੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੇ ਜਿਹੜੇ ਬੱਚਿਆਂ ਦੇ ਹਸਪਤਾਲ ਆ, ਉਹਨਾਂ ਨੇ ਕੰਟੀਜੈਂਸੀ ਪਲਾਨਸ ਆਪਣੀਆਂ ਆਲਰੇਡੀ ਇਨ ਪਲੇਸ ਕਰਨੀਆਂ ਸ਼ੁਰੂ ਕਰ ਦਿੱਤੀਆਂ, ਖਾਸ ਕਰਕੇ RSV ਸਰਜ ਦੇ ਲਈ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਰੋਨਾ ਵਾਇਰਸ ਨੂੰ ਲੈ ਕੇ, ਫਲੂ ਨੂੰ ਲੈ ਕੇ ਜੋ ਹਸਪਤਾਲ ਆ USA ਦੇ ਵਿੱਚ ਉਹ ਓਵਰ ਕਰਾਊਡਡ ਇਸ ਟਾਈਮ ਹੋਏ ਪਏ ਹੈਗੇ ਆ। ਬੇ ਏਰੀਏ ਦੇ ਵਿੱਚ ਵੀ RSV ਜਿਸ ਨੂੰ ਰੈਸਪੀਰੇਟਰੀ ਸਿਨਸਟੀਅਲ ਵਾਇਰਸ ਕਰਕੇ ਜੋ ਜਾਣਿਆ ਜਾਂਦਾ ਆ, ਉਹ ਬੱਚਿਆਂ 'ਚ ਹੋ ਰਹੀ ਆ। ਸੋ ਉਹਨੂੰ ਦੇਖਦੇ ਹੋਏ UCSF ਦੇ ਵੈਨਿਊ ਆਫ ਚਿਲਡਰਨ ਜੋ ਹਸਪੀਟਲ ਆ ਮਿਸ਼ਨ ਬੇ ਦੇ ਵਿੱਚ ਤੇ ਇਸੇ ਤਰ੍ਹਾਂ ਓਕਲੈਂਡ ਦੇ ਵਿੱਚ ਉਹਨਾਂ ਨੇ ਐਕਸਟਰਾ ਬੈੱਡ ਲਗਾਏ ਹੈਗੇ ਆ। ਚੀਫ ਮੈਡੀਕਲ ਆਫੀਸਰ ਜੋਐਨ ਜੋਲਟੈਂਸਕੀ ਉਹਨਾਂ ਨੇ ਕਿਹਾ ਵੀ ਅਸੀਂ ਐਕਸਟਰਾ ਕੇਅਰ ਇਸ ਵਾਰ ਦੇਖ ਰਹੇ ਹਾਂ, ਕਿਉਂਕਿ ਬੱਚੇ ਵੱਡੀ ਗਿਣਤੀ ਦੇ ਵਿੱਚ ਐਡਮਿਟ ਹੋ ਰਹੇ ਆ ਇਸ RSV ਕਰਕੇ। ਇਹ ਫਲੂ ਆ COVID-19 ਦੇ ਨਾਲ ਵੀ ਇਹ ਰਿਲੇਟਡ ਹੈਗਾ ਆ। ਜੀ। ਅਗਲੀ ਗੱਲ ਕਰਦੇ ਜਾਈਏ, ਮਰਸੈਡ ਨੂੰ $1.2 ਮਿਲੀਅਨ ਦੀ ਗ੍ਰਾਂਟ ਜਿਹੜੀ ਉਹ ਮਿਲਣ ਜਾ ਰਹੀ ਆ। ਮਰਸੈਡ ਦੇ ਗੇਟਵੇ ਮੋਨੂਮੈਂਟ ਐਂਡ ਮਿਊਰਲ ਪ੍ਰੋਜੈਕਟ ਆ, ਇਹਨਾਂ ਕੋਲ ਹੁਣ ਇਹ ਰਾਸ਼ੀ ਪਹੁੰਚ ਚੁੱਕੀ ਆ। ਕੈਲਟ੍ਰੇਨਸ ਦੇ ਵੱਲੋਂ ਜਿਹੜੀ ਇਹ ਰਾਸ਼ੀ ਮਿਲੂਗੀ ਤੇ ਕਹਿੰਦੇ ਇਹਦੇ ਨਾਲ ਮਿਊਰਲਸ ਤੇ ਮੋਨੂਮੈਂਟਸ ਆ ਉਹ ਬਣਾਉਣ ਦੇ ਲਈ ਇਹ ਰਾਸ਼ੀ ਵਰਤੀ ਜਾਊਗੀ। ਮਰਸਡ ਸਿਟੀ ਕਾਉਂਸਲ ਨੇ ਜੇ ਸਰਬਸੰਮਤੀ ਦੇ ਨਾਲ $8,50,000 ਦੀ ਜਿਹੜੀ ਗ੍ਰਾਂਟ ਆ ਉਸ ਦੀ ਫੰਡਿੰਗ ਗੇਟਵੇ ਮੋਨੂਮੈਂਟਸ ਆ ਉਸ ਨੂੰ ਇੰਸਟਾਲ ਕਰਨ ਦੇ ਲਈ ਦਿੱਤੀ ਆ ਤੇ $3,50,000 ਕਹਿੰਦੇ ਆ ਵੀ ਇਸ ਦੀ ਗ੍ਰਾਂਟ ਮਿਊਰਲਸ ਜਿਹੜੇ ਵੱਖ-ਵੱਖ ਸਟੇਟ ਦੇ ਹਾਈਵੇ ਦੇ ਸਟਰਕਚਰਸ ਆ ਸਿਟੀ ਆਫ ਮਰਸਡ ਦੇ ਵਿੱਚ ਉੱਥੇ ਵਰਤੇ ਜਾਣਗੇ। ਸੋ ਕਹਿੰਦੇ ਵੀ ਬਿਲਬੋਰਡਸ, ਮਿਊਰਲਸ ਇਹ ਅਜਿਹੀਆਂ ਤਸਵੀਰਾਂ ਉਸ ਇਲਾਕੇ ਦੀਆਂ ਜਿਹੜੀਆਂ ਉਹ ਪੇਸ਼ ਕਰਦੀਆਂ ਤੇ ਲੋਕ ਉਸ ਨੂੰ ਬਾਅਦ ਦੇ ਵਿੱਚ ਐਪਰੀਸ਼ੀਏਟ ਕਰਦੇ ਆ। ਬਹੁਤ ਵਾਰੀ ਜਿਨ੍ਹਾਂ ਦੇ ਬਾਰੇ ਪਤਾ ਨਹੀਂ ਹੁੰਦਾ ਜਾਂ ਅਨਨੋਟਿਸਡ ਏਰੀਆ ਆ, ਇਹਨਾਂ ਮਿਊਰਲਸ ਦੇ ਨਾਲ, ਇਹਨਾਂ ਮੋਨੂਮੈਂਟਸ ਦੇ ਨਾਲ ਉਸ ਬਾਰੇ ਪਤਾ ਲੱਗਦਾ ਆ। ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਥੈਂਕਸਗਿਵਿੰਗ ਵੀਕਐਂਡ ਦੇ ਦੌਰਾਨ ਟਰੈਵਲ ਕਹਿੰਦੇ ਉਸ ਲੈਵਲ ਤੇ ਪਹੁੰਚ ਗਿਆ ਜਿਹੜਾ ਪੈਂਡੈਮਿਕ ਲੈਵਲ ਤੋਂ ਪਹਿਲਾਂ ਸੀਗਾ। ਸੋ 7.3 ਮਿਲੀਅਨ ਲੋਕ ਐਕਸਪੈਕਟਡ ਆ ਟਰੈਵਲ ਕਰਨਗੇ ਕੈਲੀਫੋਰਨੀਆ ਦੇ ਵਿੱਚ, ਮੇਬੀ ਲਾਈਕ 50 ਮਾਈਲਸ ਬਾਈ ਪਲੇਨ ਔਰ ਬਾਈ ਕਾਰ ਇਹ ਛੁੱਟੀਆਂ ਦੇ ਦੌਰਾਨ। ਸਵੇਰੇ ਆਪਾਂ ਡਿਸਕਸ ਕੀਤਾ ਸੀ ਵੀ ਪੂਰੇ USA 'ਚ 55 ਮਿਲੀਅਨ ਲੋਕ ਟਰੈਵਲ ਕਰਨ ਜਾ ਰਹੇ ਆ ਇਸ ਵੀਕਐਂਡ ਦੇ ਦੌਰਾਨ। ਤੇ AAA ਐਸਟੀਮੇਟ ਕਰ ਰਿਹਾ ਹੈਗਾ ਆ ਵੀ ਇਸ ਵਾਰੀ ਗੈਸ ਪ੍ਰਾਈਸਿਸ 18% ਲੋ ਹੋਈਆਂ ਹੈਗੀਆਂ ਆ ਪਿਛਲੇ ਦਿਨਾਂ ਨਾਲੋਂ। ਬਲਕਿ ਜੇ ਓਵਰਆਲ ਪਿਛਲੇ 20 ਸਾਲਾਂ ਦੇ ਦੌਰਾਨ ਦੇਖਿਆ ਜਾਵੇ 2000 ਤੋਂ ਲੈ ਕੇ ਹੁਣ ਤੱਕ, ਇਸ ਵਾਰ ਦੀ ਥੈਂਕਸਗਿਵਿੰਗ ਦੀਆਂ ਜੋ ਕੀਮਤਾਂ ਆ, ਚਾਹੇ ਉਹ ਗੈਸ ਨੂੰ ਲੈ ਕੇ ਆ, ਚਾਹੇ ਉਹ ਫੂਡ ਨੂੰ ਲੈ ਕੇ ਆ, ਚਾਹੇ ਤੁਹਾਡੇ ਉਹ ਹੋਟਲਸ ਜਾਂ ਲੌਜਿੰਗ ਜਿੱਥੇ ਵੀ ਰਹਿਣਾ ਆ ਉਹਨੂੰ ਲੈ ਕੇ ਆ, ਵੀ ਸਭ ਤੋਂ ਜ਼ਿਆਦਾ ਉਹ ਮਹਿੰਗੀਆਂ ਹੈਗੀਆਂ ਆ। 5 ਮਿਲੀਅਨ ਲੋਕ ਤਾਂ ਇਕੱਲੇ ਕਹਿੰਦੇ ਵੀ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਤੇ ਟਰੈਵਲ ਕਰਨਗੇ। ਸੋ ਥੈਂਕਸਗਿਵਿੰਗ ਤੇ
ਕ੍ਰਿਸਮਸ ਇਹ ਸਭ ਤੋਂ ਬਿਜ਼ੀ ਹੌਲੀਡੇ ਟਰੈਵਲ ਸੀਜ਼ਨ ਗਿਣਿਆ ਜਾ ਰਿਹਾ ਹੈ ਕੋਵਿਡ-19 ਤੋਂ ਬਾਅਦ। ਓਕਲੈਂਡ ਦਾ 에ਅਰਪੋਰਟ ਵੀ ਪ੍ਰਿਪੇਅਰ ਕਰ ਰਿਹਾ ਵੀ 90% ਉਹਨਾਂ ਦਾ ਜੋ ਪ੍ਰੀ ਪੈਂਡੈਮਿਕ ਲੈਵਲ ਦਾ ਟਰੈਵਲ ਆ ਉਹ ਪਹੁੰਚਣ ਜਾ ਰਿਹਾ ਹੈ। ਜੀ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਜੇ ਆਪਾਂ ਤੁਹਾਨੂੰ ਸਟਾਕ ਮਾਰਕੀਟਸ ਤੇ ਉਸ ਦਾ ਦੱਸਿਆ ਜਾਈਏ, ਤੇ ਇੱਕ ਨਿਊਜ਼ ਜਿਹੜੀ ਆ ਰਹੀ ਹੈ, ਅਲਾਸਕਾ ਦੇ ਜਿਹੜੇ ਰਿਪਬਲਿਕਨ ਸੈਨੇਟਰ ਲੀਜ਼ਾ ਮਰਕੋਸਕੀ, ਉਹਨਾਂ ਨੇ ਆਪਣੀ ਜਿਹੜੀ ਰੀ ਇਲੈਕਸ਼ਨ ਆ ਉਹ ਜਿੱਤ ਲਈ ਆ। ਟਰੰਪ ਹੁਣਾਂ ਦੇ ਦੁਆਰਾ ਐਂਡੋਰਸ ਕੀਤਾ GOP ਦਾ ਹੀ ਇਹਨਾਂ ਦੀ ਜਿਹੜੀ ਰਾਈਵਲ ਕੈਲੀ ਸ਼ਿਬਾਕਾ, ਉਸ ਨੂੰ ਮਰਕੋਸਕੀ ਹੁਣਾਂ ਨੇ ਹਰਾ ਦਿੱਤਾ ਆ। ਸੋ ਇਹ ਜਿਹੜਾ ਇਸ ਟਾਈਮ ਦੇਖਿਆ ਜਾ ਰਿਹਾ ਤੇ ਅਲਾਸਕਾ ਦੇ ਵਿੱਚ ਮਰਕੋਸਕੀ ਹੁਣੀ ਦੁਬਾਰਾ ਜਿੱਤੇ ਨੇ। ਤੇ ਹੁਣ ਜੇ ਸਟਾਕਸ ਦੀ ਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਦੇ ਦਿਨ ਦੇ ਖਤਮ ਤੋਂ ਬਾਅਦ ਚ ਡਾਓ ਜੋਨਸ 96 ਪੁਆਇੰਟ ਵੱਧ ਕੇ 34,194 ਤੇ S&P 23 ਪੁਆਇੰਟ ਵੱਧ ਕੇ 4,027 ਤੇ ਨੈਸਡੈਕ 111 ਪੁਆਇੰਟ ਵੱਧ ਕੇ 11,285 ਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ 1755 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ, 10 ਈਅਰ ਯੀਲਡ 3.7%, ਕ੍ਰਿਪਟੋ ਕਰੰਸੀ ਚ ਬਿਟਕੋਇਨ 16,553 ਤੇ ਇਥੀਰੀਅਮ $1183 ਦੇ ਬਰਾਬਰ ਚੱਲ ਰਿਹਾ ਜੀ। $1 ਦੀ ਕੀਮਤ ਕੈਨੇਡਾ ਦੇ $1 ਤੇ 33 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 81 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।